ਸੋ ਅਗਲੀ ਖਬਰ ਰਾਜਕਰਮਜੀਤ ਸਿੰਘ ਜੀ ਕੈਲੀਫੋਰਨੀਆ ਵੱਲ ਆਈਏ। ਕੈਲੀਫੋਰਨੀਆ ਆਪਾਂ ਦੇਖਦੇ ਹਾਂ ਪਿਛਲੇ ਸਾਲਾਂ ਦੇ ਵਿੱਚ ਬਹੁਤ ਨੈਗੇਟਿਵ ਖਬਰਾਂ ਵੀ ਆਪਾਂ ਦੇਖਦੇ, ਕਿੰਨੀਆਂ ਅੱਗਾਂ ਲੱਗ ਗਈਆਂ, ਕਿੰਨਾ ਸੋਕਾ ਪੈ ਗਿਆ, ਹੋਮਲੈਸਨੈਸ ਕਿੰਨੀ ਆ, ਕ੍ਰਾਈਮ ਕਿੰਨਾ ਵੱਧ ਗਿਆ, ਟੈਕਸ ਬਹੁਤ ਵੱਧ ਗਿਆ ਤੇ ਗਵਰਨਰ ਰੀਕਾਲ ਵੀ ਹੋਇਆ ਪਰ ਰੀਕਾਲ ਨਹੀਂ ਹੋਇਆ, ਬਚ ਗਿਆ। ਕਿੰਨਾ ਜ਼ਿਆਦਾ ਰੌਲਾ ਰੱਪਾ ਪਿਆ। ਪਰ ਕੈਲੀਫੋਰਨੀਆ ਜਿਹੜੀ ਗੋਲਡਨ ਸਟੇਟ ਆ, ਉਹ ਦੁਨੀਆ ਦੀ ਚੌਥੀ ਵੱਡੀ ਵਰਲਡ ਇਕਨੋਮੀ, ਵਰਲਡ ਨੰਬਰ 4 ਇਕਨੋਮੀ ਬਣਨ ਜਾ ਰਹੀ ਆ। ਸੋ ਪਹਿਲੇ ਨੰਬਰ 'ਚ ਦੁਨੀਆ ਦੀ ਇਕਨੋਮੀ 'ਚ ਯੂਐਸ, ਦੂਜੇ ਨੰਬਰ 'ਚ ਚਾਈਨਾ, ਤੀਜੇ ਤੇ ਜਾਪਾਨ ਤੇ ਚੌਥੇ ਦੇ ਉੱਤੇ ਕੈਲੀਫੋਰਨੀਆ ਸਟੇਟ ਬਣ ਜਾ ਰਹੀ ਆ। 40 ਮਿਲੀਅਨ ਲੋਕਾਂ ਦੀ ਇਹ ਸਟੇਟ ਤੁਸੀਂ ਦੇਖ ਲਓ ਕਿ ਕਿੰਨੀ ਹਜੇ ਵੀ ਬਹੁਤ ਗੋਲਡਨ ਹੀ ਆ, ਕਹਿੰਦੇ ਹਜੇ ਵੀ ਬਹੁਤ ਪਾਵਰਫੁਲ ਹੈਗੀ ਆ। ਇਹ ਆਲਰੇਡੀ ਇਸਨੇ ਬ੍ਰਾਜ਼ੀਲ ਜੋ ਨੰਬਰ 7 ਸੀ, ਫਰਾਂਸ ਨੰਬਰ 6, ਯੂਕੇ ਨੰਬਰ 5, ਉਹਨਾਂ ਸਾਰਿਆਂ ਨੂੰ ਕ੍ਰਾਸ ਕਰ ਦਿੱਤਾ ਹੈਗਾ ਆ। ਜੀ ਜੀ ਬਿਲਕੁਲ। ਸੋ ਇਹ ਬਹੁਤ ਇੱਕ ਚੰਗੀ ਜਿਹੜੀ ਆਪਾਂ ਗੱਲ ਕਹਿ ਸਕਦੇ ਹਾਂ ਵੀ ਕੈਲੀਫੋਰਨੀਆ ਦੀ ਜਿਹੜੀ GDP ਆ ਉਹ ਜਿਹੜੀ ਜਰਮਨੀ ਦੀ GDP ਆ ਉਸ ਦੇ ਬਰਾਬਰ ਇਸ ਟਾਈਮ ਜਿਹੜੀ ਉਹ ਪਹੁੰਚ ਚੁੱਕੀ ਆ। ਸੋ ਨਿਊ ਨੰਬਰ 4 ਜਿਹੜੀ ਇਸ ਟਾਈਮ ਆ ਉਹ ਬਣਨ ਜਾ ਰਹੇ ਆ। ਸੋ ਦੇਖੋ ਇੱਕ ਪੂਰੇ ਮੁਲਕ ਦੀ ਜਿਹੜੀ GDP ਆ ਉਹ ਆਲਰੇਡੀ ਨੰਬਰ 1 ਆ, ਜਿਹੜੀ US ਦੀ ਆ ਉਹ ਨੰਬਰ 1 ਇਕਨੋਮੀ ਆ ਪੂਰੀ ਦੁਨੀਆ ਦੀ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਸੂਬੇ ਦੀ ਜਿਹੜੀ ਆ ਉਹ ਦੁਨੀਆ ਦੀ ਨੰਬਰ 4 ਦੀ ਇਕਨੋਮੀ ਜਿਹੜੀ ਉਹ ਬਣ ਜਾਵੇ, ਇਹ ਬਹੁਤ ਮਾਇਨੇ ਜਿਹੜੀ ਆ ਚੀਜ਼ ਰੱਖਦੀ ਆ। ਬਲੂਮਬਰਗ ਦੇ ਜਿਹੜੇ ਇੱਕ ਓਪੀਨੀਅਨ ਆਰਟੀਕਲ ਤੇ ਵਾਸ਼ਿੰਗਟਨ ਪੋਸਟ ਦੇ ਜਿਹੜੇ ਆਰਟੀਕਲ ਆ ਉਸ ਦੇ ਐਨਾਲਿਸਿਸ ਦੇ ਜ਼ਰੀਏ ਜਿਹੜਾ ਇਹ ਚੀਜ਼ ਨੂੰ ਦਾਅਵਾ ਕੀਤਾ ਜਿਹੜਾ ਉਹ ਜਾ ਰਿਹਾ ਆ। ਆਲਦੋ ਆਪਾਂ ਓਵਰਆਲ ਜਿਹੜੀ ਇਕਨੋਮੀ ਦੀ ਇੱਥੇ ਦਸ਼ਾ ਆ US ਦੀ ਉਹ ਡਾਵਾਂਡੋਲ ਆ, ਕੱਲੀ ਅਮਰੀਕਾ ਦੀ ਹੋਈ ਨਹੀਂ, ਆਪਾਂ ਕਹਿ ਸਕਦੇ ਪੂਰੇ ਮੁਲਕ ਦੇ ਵਿੱਚ ਹੀ ਜਿਹੜੀ ਆ ਸਥਿਤੀ ਇਦਾਂ ਦੀ ਜਿਹੜੀ ਉਹ ਬਣੀ ਪਈ ਆ। ਤੇ ਗੈਵਿਨ ਨਿਊਜ਼ਮ ਨੇ ਇਲੈਕਸ਼ਨ ਤੋਂ ਪਹਿਲਾਂ ਆਈ ਇਸ ਜਿਹੜੀ ਰਿਪੋਰਟ ਨੂੰ ਪੂਰੀ ਤਰ੍ਹਾਂ ਪ੍ਰਚਾਰਨਾ ਸ਼ੁਰੂ ਕੀਤਾ ਆ ਵੀ ਦੇਖੋ ਤੁਸੀਂ ਰੌਲਾ ਤਾਂ ਜਿਹੜਾ ਉਹ ਬਹੁਤ ਪਾਉਂਦੇ ਆ ਪਰ ਆਪਾਂ ਦੇਖੋ ਨੰਬਰ 4 ਦੇ ਉੱਤੇ ਦੁਨੀਆ ਦੇ ਵਿੱਚ ਇਸ ਟਾਈਮ ਜਿਹੜੇ ਉਹ ਪਹੁੰਚ ਰਹੇ ਹੈਗੇ ਆ। ਸੋ 2023 ਦੇ ਵਿੱਚ ਜਿਹੜੇ ਇਹ ਆંકੜੇ ਉਦਾਂ ਪੇਸ਼ ਜਿਹੜੇ ਹੋਣੇ ਆ, ਪਰ ਜਿਹੜਾ ਫੋਰਕਾਸਟ ਆ ਰਿਹਾ, ਜਿਹੜੀਆਂ ਭਵਿੱਖਬਾਣੀਆਂ ਨੇ ਕਿਆਸ ਰਹੀਆਂ ਨੇ, ਉਹਦੇ ਵਿੱਚ ਇਹ ਜਿਹੜਾ ਉਹ ਲੱਗ ਰਿਹਾ। ਇੱਕ ਜਿਹੜਾ ਅਨੁਮਾਨ ਇਹ ਵੀ ਆ ਵੀ ਕੈਲੀਫੋਰਨੀਆ ਦੀ ਜਿਹੜੀ GDP ਆ 72 ਬਿਲੀਅਨ ਵੱਧ ਹੋਊਗੀ ਜਰਮਨੀ ਦੇ ਨਾਲੋਂ। ਕਹਿੰਦੇ ਵੀ ਇੱਕ ਇਸ ਟਾਈਮ ਦੇ ਉੱਤੇ ਜਰਮਨੀ ਨੂੰ ਉਹਨਾਂ ਨੇ ਆਲਰੇਡੀ ਇੱਕ ਹਿਸਾਬ ਦੇ ਨਾਲ ਕ੍ਰਾਸ ਵੀ ਜਿਹੜਾ ਉਹ ਕਰ ਚੁੱਕੇ ਹੈਗੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣ ਰਹੀ ਹੈਗੀ ਆ। ਸੋ ਕੈਲੀਫੋਰਨੀਆ ਦੀ ਇਕਨੋਮੀ ਜਿਹੜੀ ਉਹ ਗੁੱਡ ਜਿਹੜੀ ਉਹ ਬਣ ਰਹੀ ਆ, ਕਿਉਂਕਿ ਤੁਲਨਾ ਜਿਹੜੀ ਜਰਮਨੀ ਦੇ ਨਾਲ ਇਸ ਲਈ ਕਰ ਰਹੇ ਕਿਉਂਕਿ ਉਸ ਨੂੰ ਕਿਉਂਕਿ ਉਹ ਚੌਥੇ ਤੇ ਸੀਗੇ ਤੇ ਹੁਣ ਇਸ ਨੂੰ ਕ੍ਰਾਸ ਕਰਨ ਜਿਹੜਾ ਜਾ ਰਿਹਾ ਆ। ਜਰਮਨੀ ਦੀ ਕੁੱਲ GDP 4.2 ਟ੍ਰਿਲੀਅਨ ਦੀ ਆ ਤੇ ਕੈਲੀਫੋਰਨੀਆ ਦੀ ਕੱਲੀ 3.3 ਟ੍ਰਿਲੀਅਨ ਦੀ ਜਿਹੜੀ ਸੀਗੀ ਪਿਛਲੇ ਸਾਲ। ਤੇ ਕਹਿੰਦੇ ਵੀ ਇਸ ਸਾਲ ਇਹ ਉਸ ਤੋਂ ਉੱਤੇ ਜਿਹੜੀ ਉਹ ਜਾ ਸਕਦੀ। ਹੁਣ ਇਹ ਇਸ ਤੋਂ ਅੰਦਾਜ਼ਾ ਇਸ ਲਈ ਵੀ ਆਪਾਂ ਲਾ ਸਕਦੇ ਹਾਂ ਵੀ ਜਿਹੜਾ ਸਰਪਲਸ ਬਜਟ ਹੈ ਇਹਦਾ ਮਤਲਬ ਵੀ ਗਰੋ ਕਰ ਰਹੀਆਂ ਕੰਪਨੀਆਂ ਵੀ ਇੱਥੇ ਗਰੋ ਕਰ ਰਹੀਆਂ, ਤਾਂ ਹੀ ਤਾਂ ਜਿਹੜਾ ਇਹਨਾਂ ਦੇ ਕੋਲ ਟੈਕਸ ਜਿਹੜਾ ਇੰਨਾ ਇਕੱਠਾ ਜਿਹੜਾ ਉਹ ਹੁੰਦਾ ਜਾ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਰਿਹਾ ਆ ਵੀ ਕੈਲੀਫੋਰਨੀਆ ਦੀ ਇਕਨੋਮੀ ਆ ਉਹ ਗਰੋ ਜਿਹੜੀ ਉਹ ਕਰੂਗੀ। ਪਿਛਲੇ 3 ਸਾਲਾਂ ਦੇ ਵਿੱਚ ਜਿਹੜੀ ਮਾਰਕੀਟ ਦੀ ਕੈਪੀਟਲ ਆ ਕੈਲੀਫੋਰਨੀਆ ਦੀ ਕੰਪਨੀ ਦੀ 731% ਵਧੀ ਆ। ਜਸਟ ਇਮੈਜਿਨ 731% ਜਿਹੜਾ ਬਿਜ਼ਨਸ ਇਨਕਰੀਜ਼ ਹੋਇਆ ਆ ਕੈਲੀਫੋਰਨੀਆ ਦੇ ਵਿੱਚ। ਤੇ ਜਰਮਨੀ ਦੇ ਜੇ ਕਹਿੰਦੇ ਕਾਊਂਟਰ ਪਾਰਟਸ ਦੇ ਮੁਕਾਬਲੇ ਦੇਖਿਆ ਜਾਵੇ ਤੇ ਉਹਦੇ ਨਾਲੋਂ 2.25 ਟਾਈਮਸ ਜਿਹੜਾ ਉਹ ਵੱਧ ਦੇਖਿਆ ਜਾ ਰਿਹਾ ਆ। ਸੋ ਵਿਚ ਇਜ਼ ਗੁੱਡ। ਸੋ ਕੈਲੀਫੋਰਨੀਆ ਹੌਲੀ ਹੌਲੀ ਇਕਨੋਮੀ ਦੇ ਵਿੱਚ ਆਰਥਿਕਤਾ ਦੇ ਪੱਧਰ ਦੇ ਉੱਤੇ ਜਿਹੜਾ ਅੱਗੇ ਜਾ ਰਿਹਾ। ਆਲਦੋ ਆਪਾਂ ਬਹੁਤ ਇੱਥੇ ਪ੍ਰਚਾਰ ਜਿਹੜਾ ਹੈ ਇਸ ਕੈਲੀਫੋਰਨੀਆ ਦੇ ਉਲਟ ਵੀ ਭੱਠਾ ਬਹਿ ਗਿਆ, ਇੱਥੇ ਰਹਿਣ ਦਾ ਨਹੀਂ ਹੁਣ ਫਾਇਦਾ, ਇੱਥੇ ਰਹਿ ਨਹੀਂ ਸਕਦੇ, ਉਹ ਨਹੀਂ ਰਹਿ ਸਕਦੇ, ਪਰ ਆંકੜੇ ਜਿਹੜੇ ਉਹ ਕੁਝ ਹੋਰ ਰਾਈਟ ਨਾਓ ਜਿਹੜੀਆਂ ਚੀਜ਼ਾਂ ਇਹ ਸ਼ੋ ਕਰ ਰਹੇ ਹੈਗੇ। ਸੋ ਰੀਜ਼ਨ ਇਹਦਾ ਇਹ ਵੀ ਆ, ਸੱਚ ਆ ਵੀ ਕੈਲੀਫੋਰਨੀਆ ਨੇ USA ਨਾਲੋਂ ਵਧੀਆ ਆਊਟ ਪਰਫਾਰਮ ਕੀਤਾ ਤੇ ਪੂਰੀ ਦੁਨੀਆ ਨਾਲੋਂ ਬਹੁਤ ਸਾਰੀ ਇੰਡਸਟਰੀ 'ਚ। ਸੋ ਇਹਦਾ ਕਾਰਨ ਇੱਕ ਇਹ ਵੀ ਆ ਵੀ IT ਇੰਡਸਟਰੀ ਹੱਬ ਆ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਆ ਤੇ IT ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨਾ ਜ਼ਿਆਦਾ ਜਿਹੜਾ ਪੈਸਾ ਹੈਗਾ ਆ। ਰੀਨਿਊਏਬਲ ਐਨਰਜੀ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ 731% ਦੇ ਹਿਸਾਬ ਦੇ ਨਾਲ ਬਿਜ਼ਨਸ ਇਨਕਰੀਜ਼ ਹੋਏ ਆ ਪਿਛਲੇ 3 ਸਾਲਾਂ 'ਚ, ਜਿਹੜੇ ਕਿ 1.74 ਟਾਈਮ ਜ਼ਿਆਦੇ ਆ ਆਪਣੀ ਜਰਮਨ ਦੇ ਕਾਊਂਟਰ ਪਾਰਟਸ ਨਾਲੋਂ। ਤੇ ਜੇ ਕਹਿੰਦੇ ਪਈ ਸੋਲਰ ਸਟੋਰੇਜ ਸੋਲੂਸ਼ਨ ਪ੍ਰੋਵਾਈਡਰ ਦੇਖਿਆ ਜਾਵੇ
916% ਜ਼ਿਆਦੇ ਆ ਉਹਦੇ ਨਾਲੋਂ, ਜਰਮਨ ਦੇ ਨਾਲੋਂ। ਸੋ ਬਹੁਤ ਕਈ ਫਰੰਟਸ ਦੇ ਉੱਤੇ ਕੈਲੀਫੋਰਨੀਆ ਨੇ ਜੋ ਤਰੱਕੀ ਕੀਤੀ ਆ। ਆਫ ਕੋਰਸ ਅਨਪਲਾਈਮੈਂਟ ਸਿਰਫ 3.9% ਆ ਅੱਜ ਦੀ ਡੇਟ 'ਚ। ਮਹਿੰਗਾਈ ਬਹੁਤ ਆ, ਪਰ ਉਹ ਸਾਰੇ ਦੁਨੀਆ 'ਚ ਹੀ ਬਹੁਤ ਹੈਗੀ ਆ। ਕੈਲੀਫੋਰਨੀਆ 'ਚ ਗੈਸ ਬੜੀ ਮਹਿੰਗੀ ਆ। ਆਪਾਂ ਦੱਸਿਆ ਨਾ ਵੀ, ਪਰ ਆਪਾਂ ਅੱਜ ਪੋਜ਼ਿਟਿਵ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀ 40 ਮਿਲੀਅਨ ਲੋਕਾਂ ਵਾਲੀ ਸਟੇਟ। ਬਹੁਤ ਵਾਰੀ ਆਪਾਂ ਜਦੋਂ ਪੰਜਾਬ ਵਾਲੇ ਵੀ ਗੱਲ ਕਰਦੇ ਆ ਵੀ ਜੀ ਸਟੇਟਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ, ਇੰਡੀਪੈਂਡੈਂਟ ਹੋਣੀਆਂ ਚਾਹੀਦੀਆਂ, ਦੇਖੋ ਆਹ ਆ ਫਾਇਦਾ। ਸੋ ਜਦੋਂ, ਕਿਉਂਕਿ ਹਰ ਸਟੇਟ ਦੇ ਕੋਲ ਜਦੋਂ ਆਪਣਾ ਹੱਕ ਹੋਵੇ ਤੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਬਿਜ਼ਨਸ ਕਰ ਸਕਦੇ, ਈਵਨ ਦੋ ਸੈਂਟਰ ਦੇ ਕੋਲ ਬਾਕੀ ਸਾਰੀਆਂ ਪਾਵਰਾਂ ਹੋਣ। ਸੋ ਓਵਰਆਲ 40 ਮਿਲੀਅਨ ਲੋਕਾਂ ਵਾਲੀ ਸਟੇਟ ਕੈਲੀਫੋਰਨੀਆ ਹੁਣ ਦੁਨੀਆ ਦੀ ਚੌਥੀ ਲਾਰਜੈਸਟ ਇਕਨੋਮੀ ਹੋਊਗੀ। ਫਾਈਨਲ ਫਿਗਰਸ ਉੱਦਾਂ ਕਹਿੰਦੇ 2023 ਦੇ ਸ਼ੁਰੂਆਤ ਦੇ ਵਿੱਚ ਆਉਣਗੇ, ਪਰ ਜਿਸ ਹਿਸਾਬ ਨਾਲ ਆਪਾਂ ਤੁਹਾਨੂੰ ਦੱਸਿਆ ਆ ਵੀ ਈਵਨ ਕਰੋਨਾ ਵਾਇਰਸ ਦੇ ਦੌਰਾਨ ਵੀ ਬਹੁਤ ਜ਼ਿਆਦਾ ਜਿਹੜੀ ਆ ਇਕਨੋਮੀ USA ਦੇ ਮੁਕਾਬਲੇ ਵੀ ਕੈਲੀਫੋਰਨੀਆ ਦੀ ਬਹੁਤ ਅੱਗੇ ਨਿਕਲ ਗਈ ਹੈਗੀ ਆ। ਸੋ ਇਹ ਗੁੱਡ ਜਿਹੜੀ ਇੱਕ ਚੀਜ਼ ਜਿਹੜੀ ਹੈਗੀ, ਜਿਹੜੇ ਇੱਥੇ ਕੈਲੀਫੋਰਨੀਆ 'ਚ ਰਹਿਣ ਵਾਲੇ ਲੋਕ ਆ, ਦੇ ਕੈਨ ਬ੍ਰੈਗ ਅਬਾਊਟ ਇਟ। ਬਾਕੀਆਂ ਦੇ ਮੁਕਾਬਲੇ ਜਿਹੜਾ ਉਹ ਕਰ ਸਕਦੇ ਆ, ਨੋ ਡਾਊਟ। ਇਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀਆਂ ਇਹਦੀਆਂ ਆਪਣੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਨਾਲ ਚੱਲ ਰਹੀਆਂ ਨੇ। ਹੋਮਲੈਸਨੈਸ ਦੀ ਜਿਹੜੀ ਪ੍ਰੋਬਲਮ ਆ, ਲਾ ਐਂਡ ਆਰਡਰ ਦੇ ਵਿੱਚ ਜਿਹੜੇ ਸਮੈਸ਼ ਐਂਡ ਗ੍ਰੈਬਸ ਐਂਡ ਉਹ ਸਾਰੀਆਂ ਚੀਜ਼ਾਂ, ਦੇ ਨੀਡ ਟੂ ਵਰਕ ਔਨ ਦੈਟ। ਉਹਦੇ ਵਿੱਚ ਤਾਂ ਕੋਈ ਜਿਹੜੀ ਇਸ 'ਚ ਦੋ ਰਾਵਾਂ ਹੀ ਨਹੀਂ ਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਠੀਕ ਹੋਣੀਆਂ ਚਾਹੀਦੀਆਂ। ਹੁਣ